6-7 पेटियां लग जांदियां। ਦਾਦਾ ਪੋਤਾ ਬੈਠੇ ਨੇ ਨਾਲ ਨਾਲ ਥੋੜਾ ਥੋੜਾ ਸ਼ਰਾਬ ਦਾ ਜਿੱਦਾਂ ਪ੍ਰਸ਼ਾਦ ਲੈਂਦੇ ਨੇ ਅੱਗੇ ਜਗ੍ਹਾ। ਫਿਰ ਤੁਸੀਂ ਜਦੋਂ ਵੱਡੇ ਹੋ ਕੇ ਲਾਓਗੇ ਕਿੰਨਾ ਕੁ ਸੇਵਨ ਕਰਦੇ ਹੋ? ਬਸ ਦੇਖੋ ਬਸ ਤੁਹਾਡੇ ਸਾਹਮਣੇ ਬਸ ਆ ਜਾਣਾ ਹੀ ਦੁਬਾਰਾ ਘਰ ਨੂੰ ਬਸ ਕਰਾ ਲਿਓ, ਮਾੜੀ ਮਾੜੀ ਲਾ ਲਓ, ਜਿੰਨੀ ਕੁ ਤੁਹਾਨੂੰ ਜ਼ਰੂਰਤ ਆ ਉਨੀ ਲਾ ਲਓ। ਮਤਲਬ ਜ਼ਿਆਦਾ ਨਹੀਂ ਹੈਗਾ ਵੀ ਉੱਥੇ ਪੂਰੀ ਬੋਤਲ ਪੀ ਕੇ ਜਾਣੀ ਹੈ, ਬਸ ਥੋੜਾ ਥੋੜਾ ਆਪਦੇ ਜਿੰਨਾ ਕਿ ਆ ਵਿੱਚੋਂ ਐਸਾ ਉਨੀ ਕੁ ਬੰਦਾ ਪੀ ਕੇ ਬਸ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਨਿਰਨਿਗਾ ਸਵਾਗਤ ਕਰਦਾ, ਇਸਤਕਬਾਲ ਕਰਦਾ। ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੌਂਕੇ ਕਲਾਂ ਵਿਖੇ। ਇਸ ਵਕਤ ਮੈਂ ਖੜਾ ਹਾਂ ਜੀ ਧੰਨ ਧੰਨ ਬਾਬਾ ਰੋਡੂ ਜੀ ਦੀ ਜਗ੍ਹਾ ਉੱਤੇ। ਇਹ ਜਗ੍ਹਾ ਬਹੁਤ ਮਸ਼ਹੂਰ ਆ ਦੋਸਤੋ। ਮਸ਼ਹੂਰ ਇਸ ਗੱਲ ਪਿੱਛੇ ਆ ਕਿ ਲੋਕੀ ਇੱਥੇ ਮਾਨਤਾ ਮੰਨਦੇ ਨੇ, ਸੁੱਖਨਾ ਸੁੱਖਦੇ ਨੇ, ਤੇ ਜਦੋਂ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਆ ਉੱਥੇ ਦੁੱਧ ਤੇ ਸ਼ਰਾਬ ਦਾ ਜੋ ਕਿ ਇਹ ਲੰਗਰ ਚਲਾਉਂਦੇ ਨੇ, ਪ੍ਰਸ਼ਾਦ ਵੰਡਦੇ ਨੇ ਤੇ ਸੇਵਨ ਕਰਦੇ ਨੇ। ਤੇ ਇੱਥੇ ਜਿੱਦਾਂ ਹੀ ਸ਼ਾਮ ਦੇ 8 ਵਜਦੇ ਨੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਤੇ ਲੋਕੀ ਪ੍ਰਸ਼ਾਦ ਦਾ ਵੇਟ ਵੀ ਕਰਦੇ ਨੇ। ਤੇ ਹੁਣ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਇੱਥੇ ਅੰਦਰ ਚਹਿਲ ਪਹਿਲ ਆ ਤੇ ਕਰਾਂਗੇ ਇੱਥੇ ਦੇ ਸੇਵਾਦਾਰਾਂ ਨਾਲ ਗੱਲਬਾਤ। ਇਹ ਆ ਧੰਨ ਧੰਨ ਬਾਬਾ ਰੋਡੂ ਜੀ ਦੀ ਜਗ੍ਹਾ। ਇੱਥੇ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ, ਉਹਨਾਂ ਦੇ ਫੁੱਲ ਚੁਗੇ ਨਹੀਂ ਸੀ ਗਏ, ਇੱਥੇ ਸਮਾਧ ਬਣੀ ਸੀ ਉਹਨਾਂ ਦੀ। ਕੀ ਨਾਮ ਹੈ ਸਰ ਆਪਣਾ? ਧਰਮਿੰਦਰ ਸਿੰਘ ਜੀ। ਤੇ ਵਿਆਹ ਹੋਇਆ ਨਹੀਂ ਹੈ ਤਾਂ ਹੀ ਪ੍ਰਸ਼ਾਦ ਚੱਕੀ ਜਾਂਦੇ। ਉੱਦਾਂ ਵੈਸੇ ਕਿੰਨੀ ਕੁ ਮਾਨਤਾ ਤੁਹਾਡੀ ਇੱਥੇ? ਇਹ ਤਾਂ ਵੀ ਬਸਤੀ ਤੋਂ ਨੇ ਹਰੇਕ ਸਾਲ ਬਾਅਦ ਤੇ ਅੰਦਾਜ਼ਾ ਹੀ ਪਹਿਲੀ ਵਾਰ। ਠੀਕ ਹੈ। ਹਾਂਜੀ ਕਿਵੇਂ ਹੋ ਵੀਰੇ? ਵਧੀਆ ਜੀ ਵੀਰੇ ਵਧੀਆ। ਕੀ ਨਾਮ ਆਪਣਾ? ਜਗਦੀਪ ਸਿੰਘ ਜੀ। ਕੀ ਕਰਦੇ ਹੋ ਵੈਸੇ? ਡਰਾਈਵਰੀ ਕਰਦੇ ਜੀ। ਕਿੰਨੀ ਕੁ ਸ਼ਰਧਾ ਤੁਹਾਡੀ ਇੱਥੇ? ਬਹੁਤ ਜ਼ਿਆਦਾ ਜੀ। ਦੱਸੋ ਥੋੜਾ ਬਾਬਾ ਜੀ ਬਾਰੇ ਦੱਸੋ। ਅਸੀਂ ਕੋਈ ਵੀ ਮਨੋਕਾਮਨਾ ਆਪਣੀ ਮੰਨਦੇ ਆ, ਪੂਰੀ ਹੁੰਦੀ ਆ। ਕੋਈ ਵੀ ਸੁੱਖ ਤੁਸੀਂ ਦੇਖ ਲਓ ਤੇ ਪੂਰੀ ਹੋਊਗੀ। ਪ੍ਰਸ਼ਾਦ ਜਿੱਦਾਂ ਇੱਥੇ ਚੜਦਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਪ੍ਰਸ਼ਾਦ ਇੱਥੇ ਵੀ ਸਾਰੀ ਕਿਸਮ ਦਾ ਚੜ੍ਹਦਾ। ਦੇਗ ਵੀ ਜਿਵੇਂ ਦੇਗ ਸ਼ਰਾਬ ਦਾ ਵੀ ਪ੍ਰਸ਼ਾਦ ਚੜ੍ਹਦਾ ਤੇ ਪਤਾਸੇ, ਲੱਡੂ, ਬਰਫੀ, ਜਿਹੜੀ ਮਰਜ਼ੀ ਸੁੱਖ ਹੋ। ਤੇ ਤੁਸੀਂ ਅੱਜ ਕਾਹਦਾ ਪ੍ਰਸ਼ਾਦ ਲੈ ਕੇ ਆਏ ਸੀ? ਅੱਜ ਅਸੀਂ ਵੀ ਥੇਈ ਰੱਖਦੇ ਹੁੰਦੇ ਹਾਂ ਬਾਬੇ ਦੇ ਤੇ ਜੀ। ਅੱਛਾ। ਮੰਗਲਵਾਰ ਦੀ ਜੇਠਾ ਮੰਗਲਵਾਰ ਅਸੀਂ ਮਨਾਉਂਦੇ ਹਾਂ। ਘਰੇ ਥੇਈ ਰੱਖ ਕੇ ਬਾਬੇ ਦੇ ਤੇ ਵੀ ਦੀਵਾ ਜਲਾ ਕੇ ਮੱਥਾ ਟੇਕ ਕੇ ਜਾਂਦੇ। 8 ਵਜੇ ਨੂੰ ਹਲੇ ਅੱਧਾ ਘੰਟਾ ਪਿਆ। 8 ਵਜੇ ਕਹਿੰਦੇ ਪੈਰ ਰੱਖਣ ਦੀ ਵੀ ਥਾਂ ਨਹੀਂ ਹੁੰਦੀ। ਆਪਾਂ ਤੁਹਾਨੂੰ ਜਿਹੜਾ ਇਹ ਜਗ੍ਹਾ ਆ ਇਹਦੇ ਅੰਦਰ ਦਾ ਮਾਹੌਲ ਦਿਖਾਉਂਦੇ ਵੀ ਕਿੱਦਾਂ ਇੱਥੇ ਜਿਹੜੇ ਲੋਕੀ ਨੇ ਬਹਿੰਦੇ ਨੇ ਤੇ ਪ੍ਰਸ਼ਾਦ ਦਾ ਸੇਵਨ ਕਰਦੇ ਨੇ। ਹਾਂਜੀ ਬਾਈ ਜੀ। ਕਰਾ ਲਿਓ, ਮਾੜੀ ਮਾੜੀ ਲਾ ਲਓ। ਅੱਛਾ ਜੀ, ਮਤਲਬ ਇਹ ਜ਼ਰੂਰੀ ਹੈ ਕਿ ਲਾਣਾ ਹੀ ਲਾਣਾ? ਪ੍ਰਸਾਦ ਆ ਬਾਬੇ ਦਾ ਪ੍ਰਸਾਦ। ਅੱਛਾ ਤੇ ਜਿੰਨੀ ਕੁ ਤੁਹਾਨੂੰ ਜ਼ਰੂਰਤ ਆ ਉਨੀ ਲਾ ਲਓ। ਲੋ ਵੀ ਦੋਸਤੋ, 7:45 ਹੋ ਚੁੱਕੇ ਆ। ਤੁਹਾਨੂੰ ਪਤਾ ਹੀ ਹੈ ਕਿ 8 ਵਜੇ ਲੰਬੀ ਕਤਾਰ ਲੱਗ ਜਾਂਦੀ ਆ ਪ੍ਰਸ਼ਾਦ ਵਾਸਤੇ। ਤੇ ਹੁਣ 15 ਮਿੰਟ ਹੀ ਆਪਣੇ ਕੋਲ ਬਚੇ ਨੇ, ਪਰ 15 ਮਿੰਟ 'ਚ ਮੈਂ ਕਿਹਾ ਚਲੋ ਗੱਲਬਾਤ ਕਰ ਲਈਏ। ਦਾਦਾ ਪੋਤਾ ਬੈਠੇ ਨੇ ਨਾਲ ਨਾਲ, ਪ੍ਰਸ਼ਾਦ ਵੀ ਲੈ ਰਹੇ ਨੇ ਤੇ ਬਾਬੇ ਦੇ ਗੁਣਗਾਨ ਵੀ ਗਾ ਰਹੇ ਨੇ, ਨਾਮ ਵੀ ਜਪ ਰਹੇ ਨੇ। ਕਿਵੇਂ ਹੋ ਸਰ? ਬਹੁਤ ਜੀ ਬਾਬੇ ਦੀ ਕਿਰਪਾ। ਬਾਬਾ ਖੁਸ਼ੀਆਂ ਦਾ ਟਾਈਮ ਲੈਂਦਾ, ਖੁਸ਼ੀਆਂ ਵੀ ਲਿਆਵੇ ਤੇ ਸਾਨੂੰ ਖੁਸ਼ੀਆਂ ਨਾਲ ਮਗਾਵੇ। ਕਿਰਪਾ ਰੱਖੇ ਬਾਬਾ, ਮਿਹਰ ਕਰੇ। ਕੀ ਨਾਮ ਹੈ ਬਾਈ ਜੀ? ਮੇਰਾ ਨਾਮ ਬਲਦੇਵ ਸਿੰਘ ਹੈ ਜੀ। ਬਲਦੇਵ ਸਿੰਘ ਆ। ਤੇ ਦੇਸੀ ਪੀ ਲਓ ਫਿਰ? ਹਾਂਜੀ ਇਹ ਠੇਕੇ ਵਾਲੀ ਹੈ ਜੀ। ਅੱਛਾ ਜੀ। ਹਾਂਜੀ ਦੇਸੀ ਵੀ ਪੀਂਦੇ ਪਾਉਣੇ ਤੇ ਲੈ ਕੇ ਆਉਂਦੇ ਆ। ਤੇ ਡੇਲੀ ਆਉਂਦੇ ਹੋ? ਨਹੀਂ ਜੀ ਸਾਡਾ ਪਿੰਡ ਸ਼ੇਰਪੁਰ ਕਲਾਂ ਵਾ। ਅੱਛਾ ਜੀ। ਅਸੀਂ ਜਿਹੜੇ ਮਹੀਨੇ ਦੀ 2-3 ਵਾਰੀ ਆਈ ਜਾਂਦੇ ਹਾਂ ਜੀ। ਤੇ ਕਿਹੜਾ ਬ੍ਰਾਂਡ ਚੜਾਉਂਦੇ ਹੋ? ਜਿਹੜੀ ਜੀ ਜਿਹੜਾ ਬਣਾਈ ਆਪਦੀ ਉਹ ਚੜਾ ਜਾਂਦੇ ਆ, ਨਹੀਂ ਫਿਰ ਠੇਕੇ ਤੋਂ ਲੈ ਕੇ ਇੰਗਲਿਸ਼ ਆ, ਦੇਸੀ ਆ। ਘਰ ਦੀ ਵੀ ਗੱਡੀ ਚੜਾਉਂਦੇ ਹੋ? ਹਾਂਜੀ ਹਾਂ ਵੀ ਕਾਕੇ, ਕੀ ਨਾਮ ਆ? ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ। ਅੱਛਾ, ਰੋਜ਼ ਆਉਂਦਾ ਇੱਥੇ? ਹਾਂਜੀ ਹਰ ਰੋਜ਼ ਸੁਬਾਹ ਆਉਂਦਾ ਮੈਂ। ਤੇ ਪ੍ਰਸ਼ਾਦ ਵੀ ਚੱਕਦਾ ਫਿਰ? ਨਹੀਂ ਉਹ ਸੈਂਪਲ ਲੈ ਲਈਦੇ, ਜਿਵੇਂ ਪਤਾਸੇ ਹੋ ਗਏ। ਅੱਛਾ ਇਹ ਤਾਂ ਅੱਛਾ ਮੈਂ ਛੋਟਾ ਹਾਂ ਕਾਫੀ। ਅੱਛਾ। ਅੱਗੇ ਜਾ ਕੇ ਕੀ ਲੱਗਦਾ ਜਿੱਦਾਂ ਸਾਰੇ ਇੱਥੇ ਥੋੜਾ ਸ਼ਰਾਬ ਦਾ ਜਿੱਦਾਂ ਪ੍ਰਸ਼ਾਦ ਲੈਂਦੇ ਨੇ, ਅੱਗੇ ਜਾ ਕੇ ਫਿਰ ਤੁਸੀਂ ਜਦੋਂ ਵੱਡੇ ਹੋ ਕੇ ਲਾਓਗੇ? ਲਵਾਂਗੇ ਬਾਬਾ ਜੀ ਦੀ ਜਾਤੀ ਜਦੋਂ ਲਵਾਂਗੇ। ਅੱਛਾ। ਆ ਮੋਗੇ ਤੋਂ ਗਾਂ 25 ਕਿੱਲੇ ਜ਼ਮੀਨ ਦੇ ਸੀ ਉਹਦੇ ਮੁੰਡੇ ਕੋਲੇ। ਤੇ ਦਿਲਾ ਉਹਨਾਂ ਦੇ ਮਤਲਬ ਕੋਈ ਬੱਚਾ ਹੀ ਨਹੀਂ ਸੀਗਾ। 3 ਸਾਲ ਹੋ ਗਏ। 3 ਸਾਲਾਂ ਬਾਅਦ ਉਹਦੇ ਰਿਸ਼ਤੇਦਾਰਾਂ ਨੇ ਵੀ ਕਹਿਤਾ ਸੀ ਵੀ ਕੁੜੀ ਨੂੰ ਤਲਾਕ ਦੇ ਦੇ।
ਤੇ ਹੋਰਾਂ ਨੇ ਵੀ ਕਹਿਤਾ ਵੀ ਤਲਾਕ ਦੇ ਦੇ। ਜਿਹੜਾ ਆਪਣੇ ਘਰ ਦੇ ਕੋਲੇ 3 ਸਾਲਾਂ ਦੀ ਤਲਾਕ ਦੇ 3 ਸਾਲ ਤੋਂ ਤੇਰੇ ਘਰ ਵਾਲੀ ਨੂੰ ਵੀ ਉਹ ਮੇਰੀ ਤਾਂ ਗੱਲ ਸੁਣ ਲਾ ਯਾਰ, ਗੱਲ ਤਾਂ ਸੁਣੀ ਨਹੀਂ ਹੁੰਦੀ ਆ। ਟਾਈਮ ਹੋ ਗਿਆ ਹੋਊਗਾ ਨਾ ਵੀ ਉਹ ਨਹੀਂ ਹਿਸਾਬ ਨਾਲ ਮਰਿਆ ਕਰਦੇ। ਉਹ ਝੂਠ ਨਹੀਂ, ਹਿਸਾਬ ਨਾਲ ਮਾਰ। ਉਹ ਯਾਰ ਤੂੰ ਤਾਂ ਗੱਲਾਂ ਮਾਰਦਾ, ਆਪਾਂ ਇਹ ਜੇ ਤਾਂ ਬੈਠ ਕੇ ਬੰਦਾ ਝੂਠ ਥੋੜੋ ਮਾਰਦਾ। ਹਾਂ। ਤੇ ਉਹਨਾਂ ਦੇ ਦਿਲ ਬਾਅਦ ਦੇ ਵਿੱਚ ਚੱਲ ਇੱਥੇ ਉਹਨਾਂ ਨੇ ਸੁੱਖ ਸੁੱਖੀ ਉਹਨਾਂ ਦੇ ਮੁੰਡਾ ਹੋ ਗਿਆ। ਹਾਂ ਵੀ ਠੀਕ ਆ, 12-15 ਸਾਲ ਹੋ ਗਏ, ਮੰਨਦੇ ਆ ਵੀ ਉਹ ਤਾਂ ਗੱਲ ਹੈਗੀ ਹੈ ਨਾ। ਤੂੰ 3 ਸਾਲਾਂ ਦੀ ਕਹੀ ਜਾਂਦਾ। ਉਹ 12-15 ਸਾਲ ਕਿਤੇ ਉਹਨਾਂ ਦਾ ਸਾਰੇ ਕਹਿੰਦੇ ਵੀ ਤਲਾਕ ਦੇ ਦਿਓ, ਤਲਾਕ ਦੇ ਦਿਓ। ਉਹ ਆਪਣੇ ਕੋਲੇ ਘਰ ਦੇ ਗੱਡੀਆਂ ਖੜੀਆਂ ਰਹੀਆਂ ਉਹਨਾਂ ਦੀਆਂ। ਆਪ ਤਲਾਕ ਦਿੱਤਾ ਨਹੀਂ 3 ਸਾਲ ਬਾਅਦ ਤੇਰੇ ਹੋਇਆ। ਮਸਲਾ ਭੱਗ ਗਿਆ ਵੈਸੇ। ਸਤਿ ਸ਼੍ਰੀ ਅਕਾਲ ਬਜ਼ੁਰਗੋ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਅਮਰੀਕ ਹੈ। ਤੁਹਾਡਾ ਜੀ? ਪ੍ਰੀਤਮ ਸਿੰਘ। ਤੇ ਤੁਸੀਂ ਇੱਥੇ ਦੇ ਮੁੱਖ ਸੇਵਾਦਾਰ ਹੋ? ਹਾਂਜੀ। ਥੋੜੀ ਜਗ੍ਹਾ ਬਾਰੇ ਜਾਣਨਾ ਪਊ ਸਾਨੂੰ। ਜਗ੍ਹਾ ਬਾਰੇ ਹੁਣ ਹੈ ਤਾਂ ਬਹੁਤ ਪੁਰਾਣਾ ਇਤਿਹਾਸ ਹੈ, ਜਿਹੜਾ 5-10 ਮਿੰਟ ਲੱਗਣਗੇ। ਦੱਸੋ ਦੱਸੋ, ਕੋਈ ਨਹੀਂ। ਇਹ ਫਕਰ ਮਤਲਬ ਰਮਤਾ ਆਏ ਸੀਗੇ। ਹਾਂਜੀ। ਜਨਮ ਸਥਾਨ ਪਤਾ ਨਹੀਂ ਕਿੱਥੋਂ ਦਾ, ਮਾਲਕ ਹੀ ਜਾਣਦਾ। ਬੁੜਿਆਂ ਨੇ ਖੋਜ ਤਾਂ ਬਹੁਤ ਕੀਤੀ ਹੈ, ਉਦੋਂ ਅਨਪੜ੍ਹਤਾ ਸੀਗੀ ਤੇ ਇਹਨਾਂ ਲੋਕਾਂ ਨੂੰ ਗਿਆਨ ਨਹੀਂ ਸੀਗਾ। ਫਿਰ ਆਪਣੀ ਵੱਡੀ ਮਾਤਾ ਮੇਰੇ ਬੱਚਿਆਂ ਨੂੰ 5ਵੀਂ ਪੀੜ੍ਹੀ ਆ ਗਈ, ਉਹਨਾਂ ਦੇ ਕੋਈ ਇਲਾਜ ਨਹੀਂ ਤੇ ਉਹਨਾਂ ਦੇ ਕੋਲੇ ਰਹਿਣ ਲੱਗ ਗਏ। ਮਤਲਬ ਹੁਸਨ ਪੂਰਾ ਸੀਗਾ, ਜਿੰਨਾ ਆਪਾਂ ਕਹਿ ਦਈਏ ਫੱਕਰ ਲੋਕ ਸੀ ਪਹਿਲਾਂ ਤੋਂ। ਤੇ ਜਦੋਂ ਬੁੜੀ ਕੋਲੇ 2-4 ਟਾਈਮ ਰੋਟੀ ਖਾਧੀ, ਕਹਿੰਦੇ ਵੀ ਮੈਨੂੰ ਰੋਟੀ ਦੇ ਕੇ ਮੈਂ ਰਹਿ ਪਊਂਗਾ। ਤੇ ਬੁੜੀ ਨੂੰ ਸੋਹਣਾ ਲੱਗਿਆ, ਬੱਚਾ ਹੈ ਨਹੀਂ ਸੀ ਕੋਈ। ਐਂ ਕਰਦੇ ਕਰਦੇ ਸਾਲ 2 ਸਾਲ ਲੰਘ ਗਏ। ਜੋ ਥੋੜ੍ਹਾ ਗਿਆਨ ਹੋਰ ਆ ਗਿਆ, ਫਿਰ ਕਹਿੰਦੇ ਵੀ ਤੁਹਾਡੇ ਹਾਲਾਤ ਹੈ ਨਹੀਂ ਕੋਈ। ਮੈਂ ਕਿਹਾ ਨਹੀਂ, 2 ਜੀ। ਕਹਿੰਦਾ ਵੀ 7 ਪਿੰਨੀਆਂ ਬਣਾ ਕੇ ਲਿਆ। ਉਦੋਂ ਡੇਅਰੀ ਫਾਰਮ ਨਹੀਂ ਹੁੰਦੇ ਸੀ ਕੋਈ, ਗਈਆਂ ਮੱਝਾਂ ਆਮ ਹੁੰਦੀਆਂ ਸੀਗੀਆਂ। ਤੇ ਬੁੜੀ 7 ਪਿੰਨੀਆਂ ਬਣਾ ਕੇ ਲਿਆਈ। ਕਹਿੰਦੇ 7 ਪੁੱਤੀ ਹੋਵੇਗੀ। ਤੇ ਜਵਾਨ ਥੋੜ੍ਹੀ ਤੁਤਲੀ ਸੀਗੀ, ਜਿਵੇਂ ਆਹ ਸਾਡੇ ਬਾਬੇ ਦੀ ਹੈ। ਕਹਿੰਦਾ ਵੀ 7 ਪੁੱਤੀਆਂ। ਕਹਿੰਦਾ ਮੇਰਾ ਢਿੱਡ ਤਾਂ ਮੇਰਾ ਨਹੀਂ ਭਰਦਾ, ਮੈਂ 7 ਨੂੰ ਕੀ ਕਰੂੰਗੀ। ਕਹਿੰਦਾ ਦੇਸ਼ ਵਿਦੇਸ਼ ਗੱਲਾਂ ਹੋਣਗੀਆਂ, 2-2 ਦੇ ਵਿਆਹ ਜਾਣਗੇ। ਬੁੜੀ ਦੇ ਵਿੱਚ 7 ਪੁੱਤ ਹੋਏ, ਉਹਨਾਂ ਦੇ ਵਿੱਚ ਬੁੜੇ 2-2 ਨੇ ਵਿਆਹ ਗਏ। ਫਿਰ ਕੰਮ ਦਾ ਅੰਤ ਹੀ ਨਹੀਂ ਰਿਹਾ, ਮਾਲਕ ਦੀ ਕਿਰਪਾ ਆਈ ਤੇ ਕੁਛ ਬੁੜੇ ਬਾਹਰ ਚਲੇ ਗਏ, ਕਲਕੱਤੇ ਚਲੇ ਗਏ। ਫਿਰ ਐਂ ਬਹੁਤ ਸਾਰੀ ਜ਼ਿੰਦਗੀ ਨਿਭਾ ਕੇ ਦੇ ਗਏ ਐਂਡ ਤਾਈਂ। ਫਿਰ ਬੁੜੀ 7 ਪੁੱਤ ਹੋਏ ਜਾਣੀ। ਫਿਰ ਵਿੱਚ ਸੁੱਖਾਂ ਹੋਰ ਪੂਰੀਆਂ ਹੁੰਦੀਆਂ ਨਹੀਂ। ਤੇ ਜਦੋਂ 1.25 ਲੱਖ ਬੋਤਲ ਪੂਰੀ ਹੋ ਗਈ, ਐਂ ਛੰਨੇ ਭਰ ਪੀਂਦੇ ਸੀ। ਉਦੋਂ ਸਹੀ ਛੱਡਦੇ 1.25 ਲੱਖ ਬੋਤਲ ਅੱਗੇ ਕਿੰਨੀ ਉੱਠੀ ਹੈ। ਐਂ ਵੱਡੇ ਛੰਨੇ ਭਰ ਪੀਂਦੇ ਹੁੰਦੇ। ਫਿਰ ਜ਼ਿਆਦਾ ਥੋੜ੍ਹੇ ਆਕੜ ਸੁਭਾਅ ਦੇ ਸੀਗੇ ਤੇ ਬੁੜੀਆਂ ਲੜਕੇ ਚਲੇ ਗਏ ਡਾਲੇ। ਇੱਕ ਜਗ੍ਹਾ ਡਾਲੇ ਵੀ ਬੜੀ ਹੈ, ਉੱਥੇ ਪਹੁੰਚਿਆ ਰਿਹਾ। ਤੇ ਬੁੜੀ ਹੁਣ ਜਿਹੜਾ ਬੰਦਾ ਆਪਣੇ 'ਚ ਰਹਿ ਜੇ, ਕੋਈ ਇਨਸਾਨ ਵੀ ਹੈ, ਬੁੜੀ ਕਹਿੰਦੀ ਮੇਰਾ ਦਿਲ ਨਹੀਂ ਲੱਗਦਾ ਵੀ ਲੈ ਕੇ ਆ। ਸਭ ਤੋਂ ਪਹਿਲਾਂ ਮੈਂ ਇਸ ਚੈਨਲ ਦਾ ਇੰਡੋ ਟੀਵੀ ਚੈਨਲ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਪਿੰਡ ਕੌਂਕੇ ਬਾਬਾ ਧੰਨ ਬਾਬਾ ਰੋਡੋ ਜੀ ਜਗਰਾਉਂ ਤਹਿਸੀਲ ਲੁਧਿਆਣਾ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਬਹੁਤ ਬਹੁਤ ਧੰਨਵਾਦ। ਲੋ ਵੀ ਮਿੱਤਰੋ, ਇਹ ਸਟੋਰ ਬਣਾਇਆ ਹੋਇਆ ਜਿੱਥੇ ਬਾਬਾ ਜੀ ਦਾ ਪ੍ਰਸ਼ਾਦ ਰੱਖਿਆ ਜਾਂਦਾ। ਦੱਸੋ ਜੀ ਇਹਦੇ ਬਾਰੇ ਕੁਝ। ਮੈਂ ਜਿਹੜਾ ਬਾਬੇ ਆਉਂਦੇ ਆ ਸ਼ਾਮ ਨੂੰ ਇੱਥੋਂ ਕੱਢ ਕੇ ਬਤਾ ਦੇ ਰਹੇ ਆ। ਲੋ ਵੀ ਦੋਸਤੋ, ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਸ਼ਰਾਬ ਇੱਥੇ ਪਈ ਆ। 6-7 ਪੇਟੀਆਂ ਲੱਗ ਜਾਂਦੀਆਂ। ਇਨਸਾਨ ਦੇ ਨਹੀਂ 200-250 ਬੰਦਾ ਆਉਂਦਾ ਡੇਲੀ ਸਰਵਿਸ। ਤੇ ਮੇਲੇ ਤੇ ਕਹਿੰਦੇ ਉਹ ਬਹੁਤ ਜ਼ਿਆਦਾ ਘੱਟ ਮੇਲੇ ਦਾ ਲੱਖਾਂ ਦਾ ਇਕੱਠ ਹੁੰਦਾ, ਪਤਾ ਹੀ ਨਹੀਂ ਹੁੰਦਾ ਮਾਲਕ ਦੀ ਕਿੰਨੀ ਕਿਰਪਾ। ਮਤਲਬ ਲੋਕੀ ਦੂਰੋਂ ਬਹੁਤ ਦੂਰੋਂ ਆਉਂਦੇ ਆ। ਡੇਲੀ ਆਉਂਦੇ ਜੀ ਇੱਥੇ? ਹਾਂਜੀ, ਡੇਲੀ ਆਉਣਾ ਬਾਬਾ ਜੀ ਦੀ ਜਗ੍ਹਾ ਤੇ। ਤੇ ਐਂ ਭੀੜ ਲੱਗਦੀ ਇੱਥੇ? ਹਾਂਜੀ, ਐਂ ਭੀੜ ਲੱਗਦੀ ਬਾਬਾ ਜੀ ਦੀ ਜਗ੍ਹਾ। ਇੱਕ ਵਾਰੀ ਆਪਾਂ ਨਿਗਾਹ ਮਾਰ ਲਈ ਨਾ ਚਾਰੇ ਪਾਸੇ। ਦੇਸੀ ਅੰਗਰੇਜ਼ੀ ਚਾਹੇ ਆਪਣੇ ਘਰ ਦੀ ਕੱਢੀ ਹੈ, ਜੇ ਕੋਈ ਵੀ ਸਭ ਮਿਕਸ ਹੋ ਰਹੀਆਂ। ਅੱਛਾ, ਮੈਂ ਤਾਂ ਉਦਾਂ ਪੀਂਦਾ ਨਹੀਂ, ਮੈਨੂੰ ਇੰਨਾ ਹਿਸਾਬ ਨਹੀਂ ਹੁੰਦਾ। ਇਹਨਾਂ ਕੋਈ ਦਿੱਕਤ ਨਹੀਂ ਆਉਂਦੀ, ਸਾਰੀ ਮਿਕਸ ਕਰਕੇ। ਕਿਰਪਾ ਫੁੱਲ ਮਹਾਰਾਜ ਜੀ, ਕੋਈ ਦਿੱਕਤ ਨਹੀਂ। ਆ ਤੁਹਾਡੇ ਸਾਹਮਣੇ ਦੇਖ ਛੱਕ ਜਾਣਗੇ ਗਲਾ। ਅੱਛਾ ਜੀ। ਗਲਾ ਛੱਕ ਜਾਣਗੇ ਤੁਹਾਡੇ ਸਾਹਮਣੇ, ਕੋਈ ਬੰਦਾ ਕੋਈ ਮਿਸ ਨਹੀਂ, ਕੁਛ ਨਹੀਂ। ਤੇ ਕਿੰਨੀ ਕੁ ਦੇਰ ਚੱਲਦਾ ਇਹ ਲੰਗਰ, ਕਦੋਂ ਮੁੱਕਦਾ? ਇਹ ਬਸ 9-9:30 ਵਜੇ ਸੰਗ ਚਲੀ ਜਾਣੀ, ਸਮਾਪਤ ਹੋ ਜਾਂਦਾ। ਠੀਕ ਹੈ ਜੀ। 9:30 ਵਜੇ ਤੇ ਜਾਂ 1.5 ਘੰਟੇ ਦਾ
1.5 ਘੰਟਾ ਵਰਤਾਉਂਦੇ ਆ ਪੂਰਾ ਟੱਬ ਭਰ ਕੇ ਵਰਤੂਗਾ। ਤੇ 3-4 ਪੇਟੀਆਂ ਲੱਗ ਜਾਣੀਆਂ? ਘੱਟ ਤੋਂ 6 ਪੇਟੀਆਂ। ਅੱਛਾ 7 ਪੇਟੀਆਂ, ਠੀਕ ਹੈ। 7 ਪੇਟੀਆਂ ਡੇਲੀ ਲੱਗਦੀ। ਡੇਲੀ ਮਹਾਰਾਜ ਜੀ ਦੀ ਕਿਰਪਾ ਪ੍ਰਭੂ ਦੀ 30,000 ਦੀ ਦੇਖ ਬਤਾਈ ਨੇ ਸੰਗਤ ਨੂੰ। ਜਿਵੇਂ ਅੱਜ ਕੱਲ ਇਹ ਚੀਜ਼ਾਂ ਮਹਿੰਗੀਆਂ ਵਾ, 8-10,000 ਦੀ ਪੇਟੀ ਹੈ ਜਿਹੜੇ ਲੋਕ ਚੜਾ ਕੇ ਜਾਂਦੇ। ਇੰਨੀ ਜ਼ਬਰਦਸਤ ਕੋਕਟੇਲ ਕਿਤੇ ਨਹੀਂ ਬਣਦੀ ਹੋਣੀ ਜਿੰਨੀ ਇੱਥੇ ਪਿੰਡ 'ਚ ਬਣਦੀ ਆ। ਹਾਂ ਜੀ ਹਾਂ, ਸਹੀ ਹੈ। ਆਹ ਬ੍ਰਾਂਡ ਹੁਣ ਘੱਟੋ 7-8,000 ਦੀ ਪੇਟੀ ਹੈ, ਜਿਹਨਾਂ ਸੁੱਖਾਂ ਪੂਰੀਆਂ ਹੁੰਦੀਆਂ ਮੱਥਾ ਟੇਕ ਜਾਂਦੇ ਲੋਕ। ਕਈ 5-5 ਪੇਟੀਆਂ ਜਿਹਨਾਂ ਸੁੱਖਾਂ ਪੂਰੀਆਂ ਨਹੀਂ ਹੋਈਆਂ। ਤੁਸੀਂ ਬਾਈ ਕੀ ਕਰਦੇ ਹੋ? ਸੇਵਾਦਾਰੀ ਹੈ ਆਪਣਾ ਬ੍ਰਾਂਡ ਦਾ। ਅੱਛਾ ਜੀ। ਉੱਦਾਂ ਵੈਸੇ ਕੀ ਕਰਦੇ ਹੋ? ਐਗਰੀਕਲਚਰ ਬਾਈ ਖੇਤੀਬਾੜੀ। ਠੀਕ ਹੈ। ਤੇ ਤੁਸੀਂ ਵੀ ਨਾਲ ਹੀ ਪ੍ਰਸ਼ਾਦ ਫਿਰ ਲੈਂਦੇ? ਨਹੀਂ ਵੀਰੇ, ਆਪਾਂ ਆਪ ਨਹੀਂ ਖੁਦ ਨਹੀਂ ਪ੍ਰਸ਼ਾਦ ਸਕਦੇ ਬਾਈ। ਅੱਛਾ ਜੀ। ਪਹਿਲਾਂ ਛਕਦੇ ਸੀਗੇ, ਹੁਣ ਮਾਲ ਕੇ ਚਰਨਾਂ ਸੇਵਾ ਹੀ ਕਰਦੇ ਆ। ਠੀਕ ਹੈ। ਲੋ ਜੀ ਦੋਸਤੋ, ਇਹ ਸੀ ਪਿੰਡ ਕੌਂਕੇ ਕਲਾਂ ਦੀ ਇੱਕ ਅਨੋਖੀ ਗਲੀ ਦੀ ਅਨੋਖੀ ਗੱਲਬਾਤ। ਅਸੀਂ ਆਪਣੇ ਇਸ ਐਪੀਸੋਡ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਇੱਥੇ ਦੇ ਲੋਕ ਇਸ ਜਗ੍ਹਾ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਕੀ ਮਾਨਤਾ ਆ, ਕਿੰਨੀ ਸ਼ਰਧਾ ਆ। ਪਰ ਅਸੀਂ ਇਸ ਐਪੀਸੋਡ ਵਿੱਚ ਕਿਸੇ ਨੂੰ ਵੀ ਗਲਤ ਸੇਧ ਨਹੀਂ ਦੇਣਾ ਚਾਹੁੰਦੇ, ਨਾ ਹੀ ਅਸੀਂ ਸ਼ਰਾਬ ਪ੍ਰਮੋਟ ਕਰਦੇ ਹਾਂ। ਤੇ ਦੋਸਤੋ, ਜੋ ਮੈਂ ਇੱਥੇ ਆ ਕੇ ਮਹਿਸੂਸ ਕੀਤਾ, ਜੋ ਮੈਂ ਫੀਲ ਕੀਤਾ, ਉਹ ਮੈਂ ਤੁਹਾਡੇ ਨਾਲ ਕੁਝ ਕੁ ਗੱਲਾਂ ਸ਼ੇਅਰ ਕਰਨੀਆਂ ਚਾਹਾਂਗਾ। ਵੱਖ-ਵੱਖ ਜੋ ਧਾਰਮਿਕ ਸਥਾਨ ਨੇ ਉਹਨਾਂ ਤੇ ਆਪਾਂ ਇਹ ਦੇਖੀਦਾ ਕਿ ਬਹੁ ਗਿਣਤੀ ਹੈ ਜਿਹੜੀ ਔਰਤਾਂ ਦੀ ਹੁੰਦੀ ਆ। ਹਮੇਸ਼ਾ ਇਹ ਦੇਖਿਆ ਜਾਂਦਾ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਔਰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਆ। ਪਰ ਇਹ ਇੱਕ ਪਹਿਲੀ ਧਾਰਮਿਕ ਜਗ੍ਹਾ ਆ ਜਿੱਥੇ ਮੈਨੂੰ ਇੱਦਾਂ ਲੱਗਾ ਕਿ ਬੰਦਿਆਂ ਦੀ ਗਿਣਤੀ ਔਰਤਾਂ ਨਾਲੋਂ ਕਿਤੇ ਜ਼ਿਆਦਾ ਆ। ਮੇਲੇ ਵੀ ਲੱਗਦੇ ਨੇ, ਉੱਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਆਉਂਦੇ ਨੇ ਤੇ ਔਰਤਾਂ ਦੀ ਗਿਣਤੀ ਨਾ ਦੇ ਬਰਾਬਰ ਹੀ ਹੁੰਦੀ ਆ। ਅਨੋਖੀਆਂ ਗੱਲਾਂ ਤੇ ਅਨੋਖੀ ਗਲੀਆਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ। ਜੇ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ। ਧੰਨਵਾਦ ਜੀ।